अस्सलाम वालेकुम की हाल ने दोस्तों। ठीक हो मित्रों, सज्जनों, बेलियो सारे। उम्मीद करदा खैर खैरियत नाल होवोगे। ठीक है, और सुनाओ, सेहत तबीयत ठीक ने? मौसम बड़ा फ्रैश हो रहा है बाहर आजकल, हल्की हल्की गर्मी जी पैन लग गई है। गर्मी की मतलब मौसम घूमन फिरने का मौसम आ गया, बहार का मौसम आ गया। ठीक है, बहुता प्यारा मौसम आ गया। ठीक है, मौसम के हिसाब नाल बेबे वेखो कोड़ियां कोड़ियां मूलियां ਜਿਹੜੀਆਂ ਨਾ ਕੱਟੀ ਜਾ ਰਹੀ ਹੈ ਅਸਰ ਦੇ ਟਾਈਮ ਤੇ ਤੁਸੀਂ ਜਿਹੜਾ ਨਾ ਅੱਜ ਮਤਲਬ ਕੀ ਰੋਜ਼ਿਆਂ ਦੇ ਵਿੱਚ ਤੁਸੀਂ ਮੂਲੀਆਂ ਦਾ ਕੀ ਇਹਨਾਂ ਦਾ ਕੀ ਚਾਰ ਬਣਾਉਣਾ? ਮੈਂ ਨਾ ਕੱਦੂਕਸ ਕਰਕੇ ਤੇ ਇਹਦਾ ਸੋਹਣਾ ਜਿਹਾ ਸਾਲਣ ਬਣਾ ਕੇ ਰੱਖੂ, ਘਿਓ ਦੇਸੀ ਪਾ ਕੇ, ਤੇ ਸਹਿਰੀ ਵੇਲੇ ਫਿਰ ਤੈਨੂੰ ਪਰੌਂਠਾ ਬਣਾ ਕੇ ਦਾਂਗੀ ਮੂਲੀ ਵਾਲਾ। ਮੂਲੀ ਵਾਲਾ ਪਰੌਂਠਾ? ਹਾਂਜੀ। ਇਹ ਨਾ ਮੂਲੀ ਵਾਲਾ ਪਰੌਂਠਾ ਖਾ ਕੇ ਤੇ ਫਿਰ ਜਿਹੜਾ ਨਾ ਬਾਅਦ ਵਿੱਚ ਪਿਆਸ ਲੱਗਦੀ ਰਵੇ ਤੇ ਨਹੀਂ ਲੱਗਦੀ ਪਿਆਸ, ਦਹੀਂ ਖਾਏਗਾ ਨਾਲ ਤੇ ਨਹੀਂ ਲੱਗਦੀ। ਦੇਸੀ ਬੰਦੇ ਫਿਰ ਸਮਝ ਗਏ ਹੋਣਗੇ ਮੂਲੀ ਵਾਲੇ ਪਰੌਂਠੇ ਖਾ ਕੇ। ਤੇ ਪਈਆਂ ਲਿਆਂਦੀਆਂ ਸੀ, ਮੈਂ ਕਿਹਾ ਜ਼ਾਇਆ ਕਿਉਂ ਕਰਨੀਆਂ ਵਾ। ਅੱਛਾ, ਹਾਂ ਚਲੋ ਕੋਈ ਨਹੀਂ, ਚੰਗੀ ਗੱਲ ਖਿੱਚ ਕੇ ਰੱਖੋ ਕੰਮ। ਤੇ ਮੂਲੀਆਂ ਤੋਂ ਇਲਾਵਾ ਜਿਹੜਾ ਨਾ ਉਹ ਡੱਬਾ ਜਿਹਾ ਵੀ ਫੜਾ ਦੇ। ਕਿਹੜਾ ਡੱਬਾ? ਉਹ ਡੱਬਾ ਜਿਹੜਾ ਇਹ ਜਿਹੜਾ ਇਹ ਤੁਸੀਂ ਸਾਰੀ ਦਿਹਾੜੀ ਮੇਰੇ ਕੋਲੋਂ ਕੰਮ ਹੀ ਕਰਾਉਂਦੇ ਰਹਿੰਦੇ ਜੀ। ਮਤਲਬ ਕੰਮ ਤੋਂ ਇਲਾਵਾ ਵੀ ਕਦੀ ਮਤਲਬ ਜਦੋਂ ਜੇ ਮੈਂ ਮੋਬਾਈਲ ਵੀ ਫੜ ਲਾ ਨਾ ਤਾਂ ਵੀ ਕੰਮ ਸ਼ੁਰੂ ਹੋ ਜਾਂਦਾ। ਮੈਂ ਤੁਰਦਾ ਫਿਰਦਾ ਮੈਂ ਤੁਰ ਫਿਰ ਲੈਣਾ, ਇਹ ਆਲੂ ਇਹ ਮੈਂ ਤੁਰ ਲਿਆ, ਇਹ ਆਲੂ ਮੈਂ ਇੱਧਰ ਨੂੰ ਇਹ ਇੰਨਾ ਮੈਂ ਫਿਰ ਲਿਆ, ਬਸ ਠੀਕ ਹੈ। ਚਲੋ ਨਹੀਂ ਕਹਿੰਦੀ ਹੁਣ ਹੋਰ ਮੋੜ ਲਿਆ ਦੇ ਕੰਮ ਕਰ। ਇਹ ਕਸ਼ਨੀ ਜੀ ਤੇ ਬਹੁਤ ਵੱਡੀ ਹੈ ਇਹ ਭਾਵੇਂ ਬਹੁਤ ਸੋਹਣੀ ਆਵੇ ਹੁੰਦੀਆਂ ਇਹ ਤੇ ਕੱਲ ਤੱਕ ਵਾਕਈ ਇਹ ਕੰਮ ਤੇ ਸਵਾਦੀ। ਇਹ ਤੇ ਭਾਵੇਂ ਕੱਲ ਤੱਕ ਅੱਛੇ ਹੀ ਅੱਜ ਤੇ ਨਹੀਂ ਆਵੇ ਕਿ 2 ਮਿੰਟਾਂ 'ਚ ਇਸ ਤਰ੍ਹਾਂ ਹੋ ਜਾਣੀਆਂ। ਇਹਦੇ ਨਾਲ ਭਾਵੇਂ ਗੁੱਟ ਲੱਥੇ ਜੋ ਅੱਛਾ। ਤੇ ਹੋਰ ਮੈਨੂੰ ਅੱਗੇ ਤੁਸੀਂ ਕੋਈ ਕੰਮ ਆਖਿਆ ਤੇ ਮੇਰੇ ਦਿਨ ਚੋਂ ਨਿਕਲ ਗਿਆ ਕੰਮ। ਤੈਨੂੰ ਮੈਂ ਕਿਹਾ ਸੀ ਵੀ ਸਬਜ਼ ਮਿਰਚਾਂ ਨਹੀਂ ਹੈਗੀਆਂ, ਤੇ ਫਿਰ ਮੈਂ ਕਿਹਾ ਚਲੋ ਹੁਣ ਬਾਜ਼ਾਰ ਯਾਰ ਇੱਕ ਤੇ ਮੈਂ ਜਦੋਂ ਵਲੌਗ ਸ਼ੁਰੂ ਕਰਦਾ ਤੇ ਮੈਨੂੰ ਬਾਜ਼ਾਰ ਦੇ ਕੰਮ ਨਿਕਲ ਆਉਂਦੇ ਨੇ। ਠੀਕ ਹੈ, ਬਾਜ਼ਾਰ ਦਾ ਕੰਮ ਨਹੀਂ, ਘਰ ਦਾ। ਤੁਸੀਂ ਮੈਨੂੰ ਕੋਈ ਕੰਮ ਆਖੇ ਛੱਤ ਦਾ, ਪਤਾ ਨਹੀਂ ਕੀ ਕਹਿੰਦੇ, ਛੱਤ ਦੇ ਕੀ ਤੇ ਕੱਪੜੇ ਸੁੱਕਣੇ ਪਾਏ ਉਹ ਲਾ ਕੇ ਲਿਆਉਣੇ ਆ। ਭਰਾਓ ਹੁਣ ਬੁੜੀਆਂ ਵਾਲੇ ਕੰਮ ਹੁਣ ਜਿਹੜੇ ਹੁਣ ਕੌਣ ਲਿਆਵੇ? ਲਾ ਕੇ ਜਿਹੜੇ ਪੰਡਾ ਰੱਖਦਾ ਤੋਂ ਫਿਰ ਕਿਨੇ ਲਿਆਉਣੇ ਆ? ਚਾਬੀਆਂ ਕਿੱਥੇ ਨੇ? ਚਾਬੀ ਇੱਥੇ ਵੇਖ ਲਾ ਕਿਧਰੇ। ਜਿੰਦਰਾ ਤੇ ਨੀ ਲੱਗਾ ਐ ਬਈ। ਲੋ ਜੀ ਅੱਜ ਤੁਹਾਨੂੰ ਕਰਾਣੇ ਆਪਾਂ ਛੱਤ ਦਾ ਨਜ਼ਾਰਾ। ਠੀਕ ਹੈ, ਸਾਰੇ ਲੈ ਕੇ ਆਈ ਕੱਪੜੇ ਚ ਭੇਟ ਲਿਆ ਜੀ ਸਾਰੇ ਜਿੰਨੇ ਕਿ ਮੇਰੇ ਕੋਲ ਇੱਕ ਮੋਢੇ ਤੇ ਚੱਕੇ ਕਿ ਉਹਨੇ ਕਿ ਲੈ ਕੇ ਆਵਾਂਗੇ। ਨਹੀਂ ਉਹਦੇ ਕੱਪੜਾ ਨੂੰ ਲਾ ਕੇ ਉਹਦੇ ਕੱਟੇ ਲਾ ਦੇ। ਲੋ ਹੁਣ ਜਿੰਨੇ ਕਿ ਮੇਰੇ ਕੋਲ ਚੱਕੇ ਕਿ ਮੈਂ ਜਨਾਬ ਜੀ ਉਹਨੇ ਕਿ ਲੈ ਕੇ ਆਣੇ ਨੇ। ਠੀਕ ਹੈ, ਲੋ ਜੀ ਆਪਾਂ ਜਾ ਰਹੇ ਹਾਂ ਹੁਣ ਛੱਤ ਦੇ ਉੱਤੇ। ਆ ਗਏ ਹਾਂ ਜੀ ਉਤਲੇ ਪੋਰਸ਼ਨ ਤੇ। ਆਏ ਆਏ ਹਾਏ, ਬਾਹਰ ਵੇਖ ਲਈਏ ਪੂਰਾ ਪਹਿਲੇ ਕੀ ਹਿਸਾਬ ਕਿਤਾਬ ਨੇ ਬਾਹਰ ਦੇ। ਬਾਹਰ ਕੰਮ ਫਰੈਸ਼ ਹੈ, ਵਾਹ ਸਨਾਟਾ ਹੋਇਆ ਪਿਆ। ਚਲੋ ਜੀ ਕੱਪੜੇ ਲਾ ਕੇ ਲਿਆਉਣੇ ਨਾਲੇ ਤੁਹਾਨੂੰ ਖਾਣੇ ਆਪਣੀ ਛੱਤ। ਤੇ ਛੱਤ ਦਾ ਸਾਡੇ ਦਾ ਜਿੰਦਰਾ ਤਾਂ ਖੁੱਲਾ ਹੀ ਪਿਆ। ਕੱਪੜੇ ਨਾਲ ਕੰਮ ਬੜਾ ਭਾਰਾ ਲੱਗਦਾ ਤੇਰੀ ਖੈਰ ਸੀ। ਕੱਪੜਿਆਂ ਦੇ ਤੇ ਲਾਈਆਂ ਪਈਆਂ ਨੇ ਲੈਣਾ, ਇਹ ਤੇ ਕੱਪੜੇ ਹੋਇਆ ਪਿਆ। ਲੋ ਜੀ ਘਰ ਦਾ ਤੁਹਾਨੂੰ ਨਜ਼ਾਰਾ ਕਰਾਈਏ ਇੱਥੋਂ। ਇਹ ਚੈੱਕ ਕਰੋ, ਇਹ ਸਾਡਾ ਘਰ ਹੈ। ਮੈਂ ਇੰਨੀਆਂ ਸੀੜੀਆਂ ਚੜ੍ਹ ਗਿਆ, ਗੁੱਡਾ ਲੱਭ ਗਿਆ ਜੀ। ਇਹ ਕਿੱਧਰੋਂ ਆ ਰਹੀ ਡੋਰ? ਲੈ ਜੀ ਪਤੰਗ ਲੁੱਟ ਲਿਆ ਆਪਾਂ। ਯਾਰ ਮੈਨੂੰ ਇੰਨੇ ਨਾਲ ਸਾਹ ਚੜ ਗਿਆ ਤੇ ਮੈਂ ਕੱਪੜੇ ਥੱਲੇ ਕਿਵੇਂ ਲੈ ਕੇ ਜਾਣੇ, ਮੈਨੂੰ ਤਾਂ ਇਹ ਸਮਝ ਨਹੀਂ ਆਉਣ ਡਈ। ਇੱਕ ਹੱਥ ਨਾਲ ਤੁਹਾਡਾ ਭਰਾ ਕਰਦਾ ਕੱਪੜੇ ਇਕੱਠੇ, ਇੱਕ ਨਾਲ ਕਰਦਾ ਵਲੌਗ। ਆਏ ਯਾਰ ਕੰਮ ਤੇ ਬੜੇ ਪੁੱਠੇ ਜਿਹੇ ਨੇ। ਉਹ ਤੇਰੀ ਹੈ ਕਿੱਧਰ? ਇੱਧਰ ਇਹ ਨਹੀਂ ਭਾਈ ਹੋਣਾ ਕੰਮ। ਮੇਰੇ ਤਾਂ ਭਾਵੇਂ ਇੱਥੇ ਸਾਹ ਹੀ ਪੂਰੇ ਹੋ ਜਾਣ। ਬਾਅਦ 'ਚ ਮਿਲਦੇ ਆ ਯਾਰ, ਇਹ ਨਹੀਂ ਹੋਣਾ। ਇਹ ਦੁੱਖ ਕਾਹੇ ਖਤਮ ਨਹੀਂ ਹੋਤਾ ਬੇ ਯਾਰ। ਇਹ ਕੀ ਬਣ ਗਿਆ ਮੇਰੇ ਨਾਲ? ਇਹ ਤਾਂ ਮੈਂ ਹੋ ਗਿਆ ਫੁੱਲ ਪੈਕ, ਤੇ ਹੁਣ ਮੈਂ ਥੱਲੇ ਕਿਵੇਂ ਉਤਰਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ। ਇਹ ਤਾਂ ਜ਼ੁਲਮ ਹੋ ਰਿਹਾ ਪੂਰਾ। ਇਹ ਮੇਰੇ ਕੋਲ ਨਹੀਂ ਹੁੰਦਾ ਭਾਈ ਤੁਹਾਡਾ ਆਹ ਕੰਮ ਜਿਹੜਾ। ਸਿੱਧੀ ਗੱਲ ਜਿਹੜੀ ਆ ਕਿੱਥੇ ਸੁੱਟਣੇ ਨੇ ਹੁਣ? ਜਿਹੜੇ ਸੁੱਕੇ ਆ ਇੱਥੇ ਰੱਖ ਦੇ। ਇਹ 1 2 3 ਗੋ। 1 2 3 ਉਹ ਤੇਰੀ ਹੈ ਸੀ ਓਏ। ਕੀ ਕਮਲ ਮਾਰਦਾ ਰਹਿੰਦਾ ਹੈ। ਹਾਏ ਹਾਏ ਉੱਠੇ ਕੰਮ ਨਾ ਕਰਿਆ ਕਰ। 60 ਫੁੱਟ ਲੱਗ ਗਿਆ ਫੇਰ। मैं जिंदा जी, मैं जिंदा हूँ दोस्तों, मैं जिंदा हूँ, मैं बच गया। हाय अल्हम्दुलिल्लाह। मैं जरा ना बॉर्डर क्रॉस कर गया।
ਪਨਾਮਾ ਦੇ ਜੰਗਲ ਕ੍ਰਾਸ ਹੋ ਗਏ ਨੇ ਇਹ ਕਈਆਂ ਮਾਵਾਂ ਨੇ ਆਪਦੇ ਪੁੱਤਾਂ ਨੂੰ ਇੱਥੇ ਪਨਾਮਾ ਦੇ ਜੰਗਲ ਕ੍ਰਾਸ ਹੋ ਗਏ ਨੇ ਉਸ ਤੋਂ ਬਾਅਦ ਅਮਰੀਕਾ ਦਾ ਬਾਰਡਰ ਕ੍ਰਾਸ ਹੋ ਗਿਆ ਸ਼ੁਕਰ ਹੈ ਫਾਈਨਲੀ ਮੈਂ ਜਿਹੜਾ ਨਾ ਸਰਹੱਦ ਕ੍ਰਾਸ ਕਰ ਗਿਆ 1 hour later. ਬਿਸਮਿल्लाहिर्रहमानिर्रहीम रोज़ा को अच्छा बिस्मिल्लाहिर्रहमानिर्रहीम लो जी रोज़ा खोल गया खाने पीने अफतारी आज भी किसी ने खाना है उस तो बाद खाने पीने नमाज पढ़ते हैं फिर इंशाल्लाह मिलते हैं Later. लो जी नमाज वगैरह पढ़ ली माशाल्लाह ते नमाज वगैरह पढ़ के ਆਪਾਂ ਹੋ ਗਏ ਫ੍ਰੀ ਤੇ ਮੈਂ ਕਿਹਾ ਜੀ ਚਲੋ ਥੋੜੀ ਜੀ ਵਾਕਸ਼ਾ ਕਰ ਲਿੱਤੀ ਜਾਵੇ ਤੇ ਮੈਨੂੰ ਤੁਸੀਂ ਇੱਕ ਗੱਲ ਇਹ ਦੱਸੋ ਦੋਸਤੋ ਕਿ ਤੁਹਾਡੇ ਵੀ ਇੰਜ ਹੁੰਦਾ ਹੈ ਕਿ ਜੀ ਇਫਤਾਰੀ ਤੋਂ ਫੌਰੀ ਬਾਅਦ ਪਾਣੀ ਨਾ ਪੀਓ ਕਮ ਫਿਟ ਪਾਣੀ ਦਾ ਗਲਾਸ ਦੂਸਰਾ ਪੀਂਦੇ ਜਾਓ ਲੋ ਜੀ ਬੰਦਾ ਇਸ ਤਰ੍ਹਾਂ ਬੰਦਾ ਸਜਦੇ ਜਾਂਦਾ ਬੰਦਾ ਕਹਿੰਦਾ ਬਸ ਹੁਣੇ ਹੀ ਸਾਰਾ ਬਾਹਰ ਠੀਕ ਹੈ ਕੰਮ ਸਾਰੇ ਦਾ ਸਾਰਾ ਸ਼ਾਰਟ ਹੋ ਜਾਂਦਾ ਤੇ ਬੜਾ ਅਜੀਬ ਜਿਹਾ ਸੀਨ ਚੱਲ ਰਿਹਾ ਵੈਸੇ ਅੱਜ ਰੋਜ਼ਾ ਬਹੁਤ ਜ਼ਿਆਦਾ ਲੱਗਿਆ ਸੀ ਤੁਸੀਂ ਦੱਸੋ ਰੋਜ਼ਾ ਲੱਗ ਰਿਹਾ ਕਿ ਨਹੀਂ ਕੰਮ ਫਿਟ ਜਾ ਰਿਹਾ ਠੀਕ ਹੈ ਅੱਜ ਜਿਹੜਾ ਰੋਜ਼ਾ ਕਾਫੀ ਜ਼ਿਆਦਾ ਲੱਗਿਆ ਸੀ ਅੱਜ ਜਿਹੜਾ ਹੈ ਨਾ ਰੋਜ਼ਾ ਕਾਫੀ ਜ਼ਿਆਦਾ ਲੱਗਿਆ ਸੀ ਠੀਕ ਹੈ ਤੇ ਮੁੰਡਾ ਵਿਚਾਰਾ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਕੀ ਕਰਨ ਡਿਆ ਰੋਡ ਦੇ ਦਰਮਿਆਨ ਤੇ ਬਾਕੀ ਸੁਣਾਓ ਰੋਜ਼ੇ ਸ਼ੋਜ਼ੇ ਕਿਸ ਤਰ੍ਹਾਂ ਲੰਘ ਰਹੇ ਨੇ ਮੈਂ ਕਿਹਾ ਚਲੋ ਹੁਣ ਅਫਤਾਰੀ ਹੋ ਗਈ ਹੈ ਥੋੜੀ ਵਾਕਸ਼ਾ ਕਰ ਲਿਆ ਵਿਚਾਰੇ ਬੰਦੇ ਦੀ ਤੇ ਥੋੜਾ ਬੰਦਾ ਬੈਸਟ ਰਹਿੰਦਾ ਸੀ ਲਓ ਜੀ ਚੰਦ ਟਾਈਮ ਨਾਲ ਨਿਕਲ ਆਇਆ ਚੰਦ ਹੈ ਕਿ ਸੂਰਜ ਹੈ ਮੈਨੂੰ ਤਾਂ ਚੰਦ ਹੀ ਲੱਗ ਰਿਹਾ ਤੇ ਹੋਰ ਸੁਣਾਓ ਹੋਰ ਮੈਂ ਤੁਹਾਨੂੰ ਕੀ ਦੱਸਣਾ ਸੀ ਮੈਂ ਹਾਂ ਸੱਚ ਮੈਂ ਇੱਕ ਗੱਲ ਸੋਚ ਰਿਹਾ ਸੀ ਕਿ ਵਾਲਦਾ ਅੱਜ ਵੈਸੇ ਥੋੜੀ ਜਿਹੀ ਪਰੇਸ਼ਾਨ ਲੱਗ ਰਹੀ ਸੀ ਠੀਕ ਹੈ ਤੇ ਮੈਂ ਕਿਹਾ ਸੋਚ ਰਿਹਾ ਮੈਂ ਕਿਹਾ ਚਲੋ ਕਿ ਵਾਲਦਾ ਨੂੰ ਥੋੜਾ ਹੈ ਨਾ ਹਿਸਾਬ ਸੂ ਦਈਏ ਹੁਣ ਮੇਰੇ ਜ਼ਿਹਨ 'ਚ ਕੋਈ ਆਈਡੀਆ ਨਹੀਂ ਆ ਰਿਹਾ ਆਈਡੀਆ ਮੇਰੇ ਜ਼ਿਹਨ 'ਚ ਇੱਕ ਇਹੀ ਹੈ ਕਿ ਜੇ ਉਹਨਾਂ ਲਈ ਕੋਈ ਚੀਜ਼ ਲੈ ਕੇ ਆਵਾਂ ਤੇ ਫਿਰ ਤੇ ਜਿਹੜਾ ਨਾ ਫਿਰ ਉਹਨਾਂ ਨੇ ਇੰਨਾ ਜ਼ਿਆਦਾ ਖੁਸ਼ ਨਹੀਂ ਹੋਣਾ ਮੈਂ ਸੋਚ ਰਿਹਾ ਕਿ ਜੀ ਮੈਂ ਬਾਜ਼ਾਰ ਜਾਣਾ ਮੈਂ ਵੈਸੇ ਵੀ ਸ਼ੂਜ਼ ਲੈਣੇ ਸੀ ਤੇ ਲੈਣੇ ਤੇ ਹੈ ਸੀ ਚਲੋ ਇਸੇ ਬਹਾਨੇ ਲੈ ਵੀ ਲੈਣਾ ਠੀਕ ਹੈ ਤੇ ਸ਼ੂਜ਼ ਲੈਣਾ ਆਪਣੇ ਉਸ ਤੋਂ ਬਾਅਦ ਲੈਣ ਤੋਂ ਬਾਅਦ ਲਿਆ ਕੇ ਉਹਨਾਂ ਨੂੰ ਚੱਟ ਕੇ ਸਤਾਨਾ ਪਹਿਲੇ ਰਿਐਕਸ਼ਨ ਵੇਖਦੇ ਹਾਂ ਕਿ ਉਹ ਕੀ ਕਹਿੰਦੇ ਨੇ ਠੀਕ ਹੈ ਤੇ ਉਹਨਾਂ ਨੂੰ ਇਹੀ ਕਹਿਣਾ ਕਿ ਤੁਹਾਡੇ ਲਈ ਲੈ ਕੇ ਆਇਆ ਬਾਕੀ ਜਿਹੜਾ ਹੈ ਕਿ ਉਹਨਾਂ ਨੂੰ ਦਿਖਾਣਾ ਤੇ ਵੇਖਦੇ ਹਾਂ ਕਿ ਉਹਨਾਂ ਦੇ ਕੀ ਰਿਐਕਸ਼ਨ ਨਿਕਲਦੇ ਉਹਨਾਂ ਨੂੰ ਸ਼ੋਅ ਮੈਂ ਕਰਾਉਣਾ ਕਿ ਮੈਂ ਤੁਹਾਡੇ ਲਈ ਲੈ ਕੇ ਆਇਆ ਠੀਕ ਹੈ ਤੇ ਜਸਟ ਨੂੰ ਖੋਲਣਗੇ ਉਸ ਤੋਂ ਬਾਅਦ ਕੀ ਰਿਐਕਸ਼ਨ ਨਿਕਲਦੇ ਨੇ ਤੇ ਬਾਕਸ ਓਪਨ ਕਰਨ ਤੋਂ ਬਾਅਦ ਵੇਖਦੇ ਹਾਂ ਥੋੜ੍ਹਾ ਜਿਹਾ ਪਹਿਲਾਂ ਉਹਨਾਂ ਨੂੰ ਤੰਗ ਕਰਦੇ ਹਾਂ ਉਸ ਤੋਂ ਬਾਅਦ ਤੰਗ ਕਰਨ ਤੋਂ ਸਾਰੀਆਂ ਚੀਜ਼ਾਂ ਤੋਂ ਪਹਿਲੇ ਮੈਂ ਮੋਟਰਸਾਈਕਲ ਫੜਾਂ ਘਰੇ ਪਹੁੰਚਾਂ ਮੋਟਰਸਾਈਕਲ ਫੜਦਾ ਤੇ ਮੈਂ ਨਿਕਲਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਫਿਰ ਦੇਖਦੇ ਹਾਂ ਕਿ ਕੀ ਸੀਨ ਬਣਦਾ ਸਾਰਾ ਕੁਝ ਕਰਦੇ ਹਾਂ ਤੇ ਬਾਈ ਜਿਹੜਾ ਦੁਬਾਰਾ ਫਿਰ ਵਾਪਸ ਆ ਚੁੱਕਿਆ ਹੋਇਆ भाई पूछ रहे हैं कि आप क्या कर रहे हो व्लॉग रिकॉर्ड कर रहा हूँ यार नहीं लेके आना था ठीक है नाम क्या आपके मेरा मिनी फैमिली हाँ पोस्ट करोगे हाँ लो जी मुंडे शर्मा गए ने कहते सानू व्लॉग च नहीं लैके आना आपे रुके ने आपे रुकने तो बाद जिसने मैं रिकॉर्डिंग करने लगा कहते भाई लेके आओगे मैं कहा नहीं यार व्लॉग में नहीं लेके आना मैं क्या ठीक हो गया जी नहीं लैके आते चलो जी इंजॉय करो चलो हुण घर आ गए तो भज के चलते हैं घर यस अल्लाह लो जी पहुँच गए आप घर तो माँ जी अपनी पढ़ी जा रही है नमाज तो फ्री होंगे तो फिर आप चाबी फटते हैं अगर क्योंकि चाबी मेरी टंगी हुई है नमाज पढ़ लेना उस बाद फिर निकलते हैं 2 hours later. जी आप पहुँचे हैं घर तो शापर अपना गया थोड़ा खराब हो ਇੱਥੇ ਚਾਪਲ ਗਿਆ ਸੀ ਫਟ ਚਾਪਲ ਸੁੱਟਦੇ ਇੱਥੇ ਤੇ ਮਾਂ ਜੀ ਨੂੰ ਜਾ ਕੇ ਦਿੰਨੇ ਆ ਸਰਪ੍ਰਾਈਜ਼ ਥੋੜਾ ਜਿਹਾ ਪਹਿਲੇ ਤੇ ਵੇਖਦੇ ਨਾ ਕੀ ਹਿਸਾਬ ਕਿਤਾਬ ਹੁਣ ਮੂਡ ਸੈੱਟ ਹੋਇਆ ਕਿ ਨਹੀਂ अस्सलाम वालेकुम ਆਪੜ ਹੀ ਜਾਣਾ ਸੀ ਜਲਦੀ ਆ ਨਾ ਆਉਂਦਾ ਘੰਟਾ ਲਾ ਕੇ ਆ ਗਿਆ ਡੇਢ ਘੰਟਾ ਕਿੱਥੇ ਮੈਂ ਤੁਹਾਨੂੰ ਥੋੜੀ ਦੇਰ ਚ ਤੇ ਮੈਂ ਆ ਗਿਆ ਜ਼ਿਆਦਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਤੈਨੂੰ ਗਏ ਨੂੰ ਮੈਨੂੰ ਗਏ ਨੂੰ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਮੈਨੂੰ ਕੁਛ ਅਕਲ ਕਰਨੀ ਚਾਹੀਦੀ ਵੀ ਮੈਂ ਚੱਲਿਆ ਤੇ ਦੱਸ ਕੇ ਜਾਵਾਂ ਚੁੱਪ ਕਰਕੇ ਬਾਹਰ ਨਿਕਲਿਆ ਤੇ ਉਹ ਜਾਨਾ ਮੈਂ ਆਇਆ ਆ ਗਿਆ ਅੱਜ ਕੀ ਅੱਜ ਹੋਇਆ ਕੀ ਸੁਪਾ ਦਾ ਅੱਜ ਹਰ ਗੱਲ ਦੇ ਉੱਤੇ ਅੱਗ ਹੀ ਸੁੱਟ ਰਹੇ ਜੀ ਮੂਡ ਤਪਿਆ ਹੀ ਪਿਆ ਨਹੀਂ ਆ ਹੋਰ ਕੀ ਜਿਸ ਬਾਤ ਜਿਹੜੀ ਵੀ ਕੋਈ ਹੋਵੇ ਕਿ ਮਤਲਬ ਰੌਲਾ ਕੀ ਹੈ ਕੀ ਹੋਇਆ ਕੋਈ ਖੈਰ ਤੇ ਹੈ ਕੋਈ ਰੌਲਾ ਵੀ ਨਹੀਂ ਹੈਗਾ
ਕੁਝ ਤੇ ਹੈ ਸੁਬਾ ਸੁਣੀ ਸੁਣਾਣੀ ਨਹੀਂ ਕਿਸੇ ਦੀ ਤੇ ਫਿਰ ਦੱਸ ਕੇ ਜਾਣਾ ਕਿਤੇ ਆ ਤਾਂ ਉਹਨਾਂ ਕਿਧਰੋਂ ਪਤਾ ਨਹੀਂ ਹੁਣ ਕਿੱਥੋਂ ਆਇਆ ਵਾ ਆ ਕੀ ਆ ਯਾ ਮੈਂ ਬਾਜ਼ਾਰ ਗਿਆ ਸੀ ਥੋੜਾ ਜਿਹਾ ਮੈਂ ਦੱਸ ਬਸ ਕੇ ਜਾਣਾ ਸੀ ਮੈਂ ਚੱਲਿਆ ਵਾ ਕੋਈ ਹੋਰ ਵੀ ਸ਼ਾਇਦ ਜੋ ਲੈ ਆਉਂਦਾ ਬੰਦਾ ਸ਼ਾਇ ਹੀ ਲੈਣ ਗਿਆ ਸੀ ਬਸ ਮੈਂ ਕਿਹਾ ਮੇਰੀ ਮਾਂ ਦਾ ਅੱਜ ਮੂਡ ਖਰਾਬ ਏ ਤੇ ਅਫਤਾਰੀ ਦੇ ਟਾਈਮ ਦੇ ਉੱਤੇ ਤੇ ਮੈਂ ਕਿਹਾ ਚਲੋ ਜੀ ਮਾਂ ਨੂੰ ਜੁੱਤੀ ਜਾਤੀ ਕੋਈ ਈਦ ਲਈ ਗਿਫਟ ਕਰਦੀ ਅੱਗੇ ਜੁੱਤੀਆਂ ਕੋਈ ਨਹੀਂ ਆਈਆਂ ਸੀ ਜੁੱਤਾ ਚੁੱਕੇ ਫਿਰਨਾ ਮੈਂ ਐਡੇ ਪਿਆਰ ਨਾਲ ਤੁਹਾਡੇ ਲਈ ਜੁੱਤੀ ਲੈ ਕੇ ਆਇਆ ਤੇ ਤੁਸੀਂ ਉਹ ਮੂੰਹ ਬਣਾ ਕੇ ਵਿਖਾਤਾ ਵਾਪਸ ਕਰ ਆਵਾਂ ਫਿਰ ਵਾਪਸ ਕਰ ਦੇ ਤੇ ਮੇਰੇ ਨਾਲ ਭਾਵੇਂ ਕਿਨੂੰ ਦੇ ਦੇ ਸ਼ਾਬਾਸ਼ ਏ ਤੁਹਾਡੇ ਮੈਂ ਨਹੀਂ ਪਾਉਣੀ ਮੈਂ ਤੁਹਾਡੇ ਲਈ ਜਾ ਕੇ 3 ਘੰਟੇ ਲਾ ਕੇ ਇੱਕ ਦੁਕਾਨ ਫਰੋਲ ਕੇ ਮੈਂ ਉਹਨਾਂ ਦੀ ਕੋਈ 300 ਜੁੱਤੀ ਤੋੜ ਕੇ ਬਾਹਰ ਰੱਖ ਦਿੱਤੀ ਆ ਕੀ ਆ ਪੁੱਠੀ ਆ ਕਿ ਸਿੱਧੀ ਆ ਮੈਨੂੰ ਤਾਂ ਸਮਝ ਨਹੀਂ ਲੱਗਣ ਦੇ ਜਾਂਦਾ ਆ ਵਿੱਚੋਂ ਉਲਟੀ ਆ ਮੈਨੂੰ ਲੱਗਦਾ ਤੁਹਾਡਾ ਦਿਮਾਗ ਪੁੱਠਾ ਪਿਆ ਨਹੀਂ ਭਾਈ ਮੈਂ ਤਾਂ ਉਂਝ ਖੱਪੀ ਪਈਆਂ ਵੇਖ ਵੇਖ ਕੇ ਕੱਪੜਿਆਂ ਨੂੰ ਹੀ ਜੁੱਤੀ ਨਹੀਂ ਵੇਖਣੀ ਮੈਂ ਤੁਹਾਡੇ ਲਈ ਇੰਨੀ ਦੂਰੋਂ ਜੁੱਤੀ ਜਾ ਕੇ ਲੈ ਕੇ ਆਇਆ ਚੱਕ ਕੇ ਸਾਰਾ ਸ਼ਹਿਰ ਗਾ ਕੇ ਤੇ ਤੁਸੀਂ ਹੁਣ ਜੁੱਤੀ ਦੀ ਡੱਬਾ ਤਾਂ ਇੰਨਾ ਵੱਡਾ ਵਿੱਚ ਕੀ ਪਾਇਆ ਇਹਦੇ ਹੀ ਲੱਡੀ ਵਾਲੀ ਪਾਈ ਕੋਈ ਡੱਬਾ ਇੰਨਾ ਵੱਡਾ ਜਿੱਡਾ ਡੱਬਾ ਦੁਕਾਨ ਤੇ ਹੈ ਓਡਾ ਹੀ ਡੱਬਾ ਹੋਣਾ ਹੁਣ ਡੱਬਾ ਐਡਾ ਵੱਡਾ ਮੈਨੂੰ ਤਾਂ ਨਹੀਂ ਲੱਗਦਾ ਕਿ ਮੇਰੀ ਜੁੱਤੀ ਹੋਣੀ ਆ ਉਹ ਮੈਂ ਪਠਾਣਾ ਦੀ ਦੁਕਾਨ ਤੋਂ ਲਿਆਇਆ ਪਠਾਣਾ ਕੋਲੋਂ ਜੁੱਤੀਆਂ ਲਿਆਂਦੀਆਂ ਹੁੰਦੀਆਂ ਭਲਾ ਲੈ ਹੁਣ ਪਠਾਨਾ ਕੋਲ ਆ ਤੇ ਬਜਟ ਦੇ ਵਿੱਚ ਰਹਿ ਕੇ ਲੈਣੀ ਨਹੀਂ ਹੁਣ ਹਰ ਜੁੱਤੀ ਜਿਹੜੀ ਹੁਣ ਤੁਸੀਂ ਕਿਤੇ ਬੋਰਜਾਂ ਤੋਂ ਜਾ ਕੇ ਲੈਣੀ ਚੱਲ ਦਿਖਾ ਫਿਰ ਤੁਸੀਂ ਆਦੇ ਹੱਥਾਂ ਮੁਬਾਰਕ ਹੱਥਾਂ ਨਾਲ ਖੋਲੋ ਪਾ ਕੇ ਵਿਖਾਓ ਮੈਨੂੰ ਕਿਵੇਂ ਦੀ ਲੱਗਦੀ ਹੈ ਆਦੇ ਮੁਬਾਰਕ ਹੱਥਾਂ ਨਾਲ ਖੋਲੋ ਤੇ ਖੋਲ ਕੇ ਤੇ ਪਾ ਕੇ ਵਿਖਾਓ ਮੈਨੂੰ ਤੁਰ ਕੇ ਉੱਠ ਕੇ ਇੰਜ ਨਹੀਂ ਨਹੀਂ ਥੱਲੇ ਉਤਰ ਕੇ ਪਾ ਕੇ ਵਿਖਾਓ ਨਹੀਂ ਵੇਖ ਤਾਂ ਲਾਵਾਂ ਨਹੀਂ ਥੱਲੇ ਉਤਰੋ ਨਹੀਂ ਮੈਂ ਕਹਿੰਦਾ ਥੱਲੇ ਉਤਰ ਕੇ ਪਾ ਕੇ ਵਿਖਾਓ ਇੰਜ ਨਹੀਂ ਮੈਨੂੰ ਵੇਖ ਤਾਂ ਲੈਣ ਦੇ ਉਹ ਵੇਖ ਲੈ ਮੈਂ ਕੀ ਜਾਂਦਾ ਨਹੀਂ ਇੰਜ ਨਹੀਂ ਉਧਰ ਨੂੰ ਉਤਰ ਕੇ ਇੰਜ ਨਹੀਂ ਪਾ ਕੇ ਵਿਖਾਓ ਮੈਨੂੰ ਹੁਣ ਤੁਸੀਂ ਇੰਜ ਉੱਤੇ ਬੈਠ ਕੇ ਵੇਖੋ ਤੁਸੀਂ ਕਹਿੰਦੇ ਨਹੀਂ ਵੇਖਦੀ ਆ ਵੇਖ ਕੇ ਫਿਰ ਪਾ ਕੇ ਦਿਖਾ ਨਹੀਂ ਤੁਸੀਂ ਪਹਿਲੇ ਮੈਨੂੰ ਉਧਰ ਨੂੰ ਹੋ ਤੇ ਪਾ ਕੇ ਵਿਖਾਓ ਨਾ ਮੈਨੂੰ ਸਤਾਰਾ ਮੈਨੂੰ ਵੇਖਣ ਦੇ ਪਹਿਲੇ ਵੇਖਣ ਦੇ ਵਿੱਚ ਕੀ ਆ ਇਹਦੇ ਮੈਨੂੰ ਵੇਖਣ ਦੇ ਭਾਵੇਂ ਐਵੇਂ ਕਰਦਾ ਮੇਰੀ ਜੁੱਤੀ ਮੇਰੀ ਨਹੀਂ ਹੋਵੇ ਲੈ ਮੈਂ ਤਾਂ ਅੱਜ ਤੱਕ ਤੁਹਾਡਾ ਮੇਰਾ ਮਜ਼ਾਕ ਹੈ ਇੰਨਾ ਵੱਡਾ ਤਾਂ ਡੱਬਾ ਮੇਰੀ ਜੁੱਤੀ ਐਡੀ ਹੁੰਦੀ ਇੰਨਾ ਵੱਡਾ ਡੱਬਾ ਇੰਜ ਕਾ ਮੈਂ ਆਟੇ ਪਾਏ ਮੈਂ ਭੜੋਲਾ ਚੱਕੀ ਫਿਰਦਾ ਨਾਲ ਸਪੈਸ਼ਲ ਛੇ ਵਜੇ ਮੈਨੂੰ ਦਿਖਾ ਜੁੱਤੀ ਸਪੈਸ਼ਲ ਹੈ ਮੈਂ ਜਾ ਕੇ ਲੈ ਕੇ ਆਇਆ ਉਹ ਕੀ ਦੁਕਾਨ ਜਿੰਦੋਂ ਆਪਾਂ ਜੁੱਤੀਆਂ ਲੈਣੇ ਹੁੰਦੇ ਨੇ ਤੋ ਜੁੱਤੀ ਉਹਨਾਂ ਕੋਲ ਜੁੱਤੀਆਂ ਕਿਦੋਂ ਜੁੱਤੀਆਂ ਆ ਗਈਆਂ ਗਰਮੀ ਦਾ ਮਾਲ ਵੈਰਾਈਟੀਆਂ ਨਵੀਆਂ ਉਹਨਾਂ ਕੋਲ ਲਸ਼ਕਾਂ ਮਾਰਨੀਆਂ ਉੱਥੇ ਫਿਰ ਮੈਨੂੰ ਦਿਖਾ ਨਾ ਵੇਖਣ ਜਿਹੜੀ ਪਾਉਂਦੀ ਆ ਤੇ ਫੇਰ ਨਾ ਕਹੀਂ ਇੰਜ ਨਹੀਂ ਇਹ ਜੁੱਤੀ ਜਾਦੂ ਵਾਲੀ ਹੈ ਜੁੱਤੀ ਖੋਲਣੀ ਹੈ ਜਾ ਪਰੇ ਲੈ ਆਖਾ ਇੱਕ ਕੋ ਲੜਨ ਪੈਂਦਾ ਆ ਹੁਣ ਮੇਰੇ ਕੋਲ ਸੁਣਦਾ ਉਰੇ ਹੋਵੇ ਨਾ ਉਰੇ ਆ ਲੈ ਮੈਂ ਐਡੇ ਮਹਿੰਗੇ ਬੂਟ ਲੈ ਕੇ ਇਦਾਂ ਮੈਂ ਆ ਜੁੱਤਾ ਕੋਈ ਆ ਕੀ ਆ ਨਹੀਂ ਹੁਣ ਤੁਹਾਨੂੰ ਮੈਂ ਦੋ ਸੂਟ ਲੈ ਗਏ ਤੇ ਮੈਂ ਜੁੱਤੀ ਵੀ ਨਾ ਲੈ ਸਕਾਂ ਇੱਕ ਤੇ ਤੂੰ ਲੈਣੀ ਜੁੱਤੀ ਤੇ ਆਪ ਖਾਣਾ ਹੀ ਦੁਕਾਨ ਤੋਂ ਲੈਣੀ ਸੀ ਮੇਰਾ ਜੀਗਾ ਮੈਨੂੰ ਪਸੰਦ ਮੈਨੂੰ ਪਠਾਣਾ ਕੋਲ ਆਏ ਹੋਰ ਕਿਸੇ ਕੋ ਪਸੰਦ ਨਹੀਂ ਆ ਸੋਹਣੀ ਜਿਹੀ ਲੈਂਦਾ ਕਿਸੇ ਸਰਵਿਸ ਬਾਟਾ ਤੋਂ ਲੈਂਦਾ ਜੁੱਤੀ ਸਰਵਿਸ ਬਾਟਾ ਨਾਲੋਂ ਚੰਗੀ ਪਿਓਰ ਚਾਈਨਾ ਮਾਲ ਹੈ ਅੱਗੇ ਥੋੜੇ ਪਏ ਆ ਲੈ ਇਹ ਕਿਹੜੇ ਪਾਸੇ ਮਾਰੇ ਸ਼ੂਜ਼ ਇਹ ਕਿਹੜੇ ਪਾਸੇ ਮਾਰੇ ਦੱਸੋ ਮੈਨੂੰ ਨਹੀਂ ਸ਼ੂ ਕਿਹੜੇ ਪਾਸੇ ਮਾਰੇ ਆ ਕੀ ਬਤੂਕ ਜੀ ਉਹ ਬੰਦੂਕ ਜੀ ਮੇਰਾ ਸਾਈਜ਼ ਹੁਣ ਪੈਰ ਦਾ ਓਡਾ ਚੈੱਕ ਕਰੋ ਇਹ ਬੰਦੂਕ ਚੈੱਕ ਕਰੋ ਇਹ ਚੈੱਕ ਕਰੋ ਨਾਲ ਇਹ ਕਿੰਨੀ ਪਸੰਦ ਹੈ ਆ ਇਹ ਮੇਰੀ ਪਸੰਦ ਹੈ ਤੇ ਮੇਰੇ ਯਾਰ ਦੀ ਪਸੰਦ ਹੈ ਇਹ ਮੇਰੀ ਪਸੰਦ ਹੈ ਤੇ ਰਾਓ ਫਰਫ ਦੀ ਪਸੰਦ ਹੈ ਮੇਰੇ ਯਾਰ ਦੀ ਤੇ ਮੇਰੀ ਪਸੰਦ ਆ ਪਰੇ ਆ ਹੁਣ ਕੋਈ ਬੜਾ ਸੋਹਣੇ ਲੱਗਣੇ ਆ ਪਾਏ ਇਹ ਹੋਇਆ ਪਤਾ ਕੀ ਹੈ ਹਾਂ ਸ਼ੂਜ਼ ਲੈਣੇ ਸੀ ਉਹਨੇ ਲੈ ਲੈ ਹੁਣ ਤੇ ਕਹਿੰਦਾ ਤੂੰ ਨਹੀਂ ਸ਼ੂਜ਼ ਲੈਣੇ ਸੀ ਉਹਨੇ ਇੱਕ ਦੁਕਾਨ ਫਿਰੇ ਦੋ ਦੁਕਾਨ ਫਿਰੇ ਮੇਰੀ ਆਦਤ ਨਹੀਂ ਆ ਤੁਹਾਨੂੰ ਪਤਾ ਮੈਂ ਉਹਨੂੰ ਪਹਿਲੀ ਦੁਕਾਨ 'ਚ ਗਿਆ ਮੈਂ ਕਿਹਾ ਜੀ ਸ਼ੂਜ਼ ਲੈ ਇਹਨਾਂ ਕੋਲ ਲਾਜ਼ਮੀ ਮੈਨੂੰ ਪਸੰਦ ਨਹੀਂ ਆਏ ਕਹਿੰਦਾ ਮੈਂ ਕਿਹਾ ਛੱਡ ਕੇ ਨਹੀਂ ਜਾਣਾ ਤੀਸਰੀ ਦੁਕਾਨ 'ਚ ਗਏ ਉੱਥੇ ਘੰਟਾ ਲਾਇਆ ਉਹਨੇ 10 ਸ਼ੂਜ਼ ਚੈੱਕ ਕੀਤੇ ਫਿਰ ਕੋਈ ਲੈ ਨਹੀਂ ਸ਼ਾਮ ਦਾ ਟਾਈਮ ਸੀ ਉਹਨਾਂ ਦੇ ਮੂੰਹ ਤੇ ਰੰਗ ਉਤਰ ਗਏ ਕਿ ਉਹਨਾਂ ਇੰਨੇ ਸ਼ੂਜ਼ ਦਿਖਾਏ ਕੋਈ ਲਿਆ ਨਹੀਂ ਫਿਰ ਮੈਨੂੰ ਚੰਗਾ ਨਹੀਂ ਲੱਗਿਆ ਮੈਂ ਕਿਹਾ ਯਾਰ ਜੇ ਚੀਜ਼ ਨਹੀਂ ਲੈਣੀ ਤੇ ਫਿਰ ਤੂੰ ਨਾਲ ਜਾਇਆ ਨਾ ਕਰ ਉਹਨਾਂ ਦੇ ਤੇ ਮੈਂ ਕਿਹਾ ਯਾਰ ਤੂੰ ਮੈਨੂੰ ਪਾ ਦੇ ਕੋਈ ਨਹੀਂ ਖੈਰ ਇਹ ਹੁਣ ਕਿੰਨੇ ਲਾ ਕੇ ਆ ਗਏ ਇਹਨਾਂ ਦੇ ਕਲੋਂਚਿਆਂ ਜਿਹਾ ਤੇ ਇਹ 350 ਰੁਪਏ ਦੇ ਨਹੀਂ ਸਵਾ 300 ਦੇ ਦਿੰਦੇ ਆ ਮੈਨੂੰ ਤਾਂ ਲੱਗਦਾ ਕਿ 2-2.5 325 ਰੁਪਏ ਦੇ ਨੇ ਕਦੇ ਨਹੀਂ ਹੋ ਸਕਦਾ ਉਹ 325 ਰੁਪਏ ਦੇ ਨੇ ਸੇਲ ਲੱਗੀ ਹੈ ਜਾ ਪਰੇ 325 ਰੁਪਏ ਦੀ ਬਾਲਾਂ ਨੂੰ ਜੁੱਤੀ ਅਰਦਾ ਪਿਆ ਨਹੀਂ ਦਿੰਦੇ ਉਹ ਸੇਲ ਲੱਗੀ ਨਾ ਹੁਣ ਸਿਆਲ ਦਾ ਮਾਲ ਕੱਢਦੇ ਪਿਓ ਕਹਿੰਦੇ ਸਿਆਲ ਦਾ ਮਾਲ ਲੁੱਟ ਲਓ ਮੋਜਾਂ ਮੈਂ ਕੋਈ ਕਮਲੀ ਨਹੀਂ ਸਾਰੀ ਜ਼ਿੰਦਗੀ ਮੈਂ ਸ਼ਾਪਿੰਗ ਕੀਤੀ ਏ ਤੇ ਏਡੀ ਵੀ ਨਹੀਂ ਗੱਲ ਗਈ ਹੁਣ ਮਹਿੰਗਾਈ ਦਾ ਦੌਰ ਵੇਖ ਤੇ ਪਠਾਨ ਜਿਹੜੇ ਉਹ ਤਾਂ ਇੱਕ ਜੁੱਤੀ ਦੇ ਰੇਟ ਮੰਗਦੇ 4 ਜੁੱਤੀਆਂ ਦਾ ਨਹੀਂ ਯਾਰ ਮੇਰਾ ਤੁਹਾਡਾ ਕੋਈ ਮਜ਼ਾਕ ਹੈ ਤੁਸੀਂ ਫਿਰ ਉਹੀ ਗੱਲ ਕਰੀ ਮੇਰਾ ਤੁਹਾਡਾ ਕੋਈ ਮਜ਼ਾਕ ਹੈ ਜੇ ਮੈਂ ਤੁਹਾਡਾ ਐਵੇਂ ਦਾ ਝੂਠ ਬੋਲਣਾ ਮੈਨੂੰ ਨਹੀਂ ਪਤਾ ਪਰਾਲਾ ਕੀ ਆ ਮੈਂ ਤਾਂ ਸਮਝ ਨਹੀਂ ਆਈ ਆ ਜੁੱਤੀ ਆਵੇਂ ਦੀ ਯਾਰ ਮੈਨੂੰ ਤੁਸੀਂ ਦੱਸੋ ਇਹ ਹੁਣ ਜਦੋਂ ਪਠਾਨ ਸਰਦੀ ਦਾ ਮਾਲ ਕੱਢਦੇ ਨੇ ਕਿੰਨਾ 350 ਰੁਪਏ 350 ਰੁਪਏ 350 ਕਰਕੇ ਉਹਨੂੰ ਕਰਕੇ ਨਾ ਵਾਪਸ ਨਾ ਤੇ ਸੋਹਣੀ ਜੀ ਕਰਕੇ ਨਾ ਉਸ ਈਦ ਵਾਸਤੇ ਜੁੱਤੀ ਲੈ ਆ ਨਾ ਲੈ ਆ ਮੈਨੂੰ ਤਾਂ ਚੰਗੀ ਨਹੀਂ ਲੱਗੀ ਭੱਲੇ ਤੁਹਾਡੀ ਮੈਂ ਹੁਣ ਜਾਵਾਂ ਮੈਂ ਕਹਾਂ ਬੂਟ ਵਾਪਸ ਕਰ ਲਓ ਚੇਂਜ ਕਰ
ਆ ਨਾ ਉੱਥੇ ਹੋਰ ਕੋਈ ਮੈਨੂੰ ਨਾਲ ਲੈ ਚਲੀ ਮੈਂ 350 ਰੁਪਏ ਦੀ ਜੁੱਤੀ ਤੇ ਮੈਂ ਜਾ ਕੇ ਚੇਂਜ ਕਰਾਂ 350 ਜੁੱਤੀ 280 ਦਾ ਮੇਰਾ ਤੇਲ ਲੱਗ ਜਾਣਾ ਜਾਂਦੇ ਜਾਂਦੇ ਸ਼ਹਿਰ ਮੇਰੇ ਕੋਲ ਕੁਛ ਹੁੰਦਾ ਲੱਗੀ 200 ਕਿ 300 ਦੀ ਜਰਾਬਾਂ ਨਹੀਂ ਹੁੰਦੀਆਂ ਜੁੱਤੀ ਕਿੱਥੋਂ ਆ ਗਈ ਓਏ ਸੇਲ ਮੇਲਾ ਲੱਗਿਆ ਸੇਲ ਮੇਲਾ ਉਹਨਾਂ ਨੇ ਕਿਹਾ $1 ਤੇ ਪਤਾ ਨਹੀਂ 30 ਕਿ 20 ਸੈਂਟ ਉਹ ਡਾਲਰ ਤੇ ਕੀ ਗੱਲ ਕਰਨਾ ਫਿਰ ਡਾਲਰ ਇਹਨੇ ਜਿੰਨੇ ਦਾ ਬਣਾਵੇ ਨਾ 3000 ਹੀ ਬਣਨਾ ਨਹੀਂ ਉਹਨਾਂ ਨੇ $1 ਆਖਿਆ ਨਾ $1 ਬਣ ਗਿਆ 275 ਦਾ ਠੀਕ ਹੈ ਉੱਤੇ ਕੋਈ ਸੈਂਟ ਲਾਏ ਉਹਨਾਂ ਨੇ ਪਤਾ ਨਹੀਂ 35 ਕਿ 30 ਸੈਂਟ ਲਾਏ ਹੋਏ ਨੇ ਠੀਕ ਹੈ 350 ਰੁਪਏ ਬਣਦਾ ਇੰਜ ਕਰੀ ਮੈਨੂੰ ਵੀ ਨਾਲ ਲੈ ਜੀ ਤੇ ਫਿਰ ਮੈਂ ਪਸੰਦ ਵੇਖ ਕੇ ਆ ਨਹੀਂ ਮੈਨੂੰ ਤਾਂ ਸੋਹਣੇ ਲੱਗੇ ਤੁਸੀਂ ਕਿੱਧਰ ਧੜਨਾ ਤੇ ਮੈਂ ਕੀਤਾ ਮਾੜਾ ਜਿਹਾ ਮਜ਼ਾਕ ਮੈਂ ਕਿਹਾ ਮੂਡ ਫਰੈਸ਼ ਹੋ ਜਾਏਗਾ ਐਵੇਂ ਸਵੇਰ ਦਾ ਮੂੰਹ ਫਲਾ ਕੇ ਬੈਠੇ ਜੇ ਪਤਾ ਨਹੀਂ ਕੀ ਹੋਇਆ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਚੰਗੀਆਂ ਮਾੜੀਆਂ ਬੰਦੇ ਨੂੰ ਕਦੇ ਹਰ ਵੇਲੇ ਬੰਦਾ ਖੁਸ਼ ਹੀ ਰਹਿੰਦਾ ਮੈਂ ਕਿਹਾ ਸਵੇਰ ਦਾ ਮੂਡ ਫਲਾ ਕੇ ਬੈਠੇ ਤੇ ਮਾੜਾ ਮੂਡ ਫਰੈਸ਼ ਹੋ ਜਾਏਗਾ ਤੁਸੀਂ ਜੁੱਤੀ ਤੇ ਤਿਆਰ ਹੋ ਗਏ ਕੱਲ ਸੂਟ ਲਿਆ ਤੇ ਹੁਣ ਰੋਜ਼ ਦੀਆਂ ਸ਼ਾਪਿੰਗਾਂ ਨਹੀਂ ਮੁੱਕਣੀਆਂ ਜਦੋਂ ਤੂੰ ਮੇਰੇ ਕਿੱਡਾ ਹੋ ਗਿਆ ਨਾ ਹਾਂ ਉਦੋਂ ਫਿਰ ਮੈਂ ਜੀਂਦੀ ਰਹੀ ਤੇ ਮੈਂ ਤੈਨੂੰ ਪੁੱਛੂੰਗੀ ਵੀ ਹੁਣ ਦੱਸ ਤੂੰ ਪਰੇਸ਼ਾਨ ਕਿਉਂ ਆ ਅੱਜ ਤੋਂ 5 ਸਾਲ ਬਾਅਦ ਜਦੋਂ ਮੈਂ 5 ਸਾਲ ਬਾਅਦ ਜਦੋਂ ਮੈਂ ਹੋਰ ਵੱਡਾ ਹੋ ਗਿਆ ਨਾ ਠੀਕ ਹੈ ਮੈਂ ਸਾਰੀਆਂ ਸ਼ਾਵਾਂ ਛੱਡ ਦੇਣੀਆਂ ਨੇ ਮੈਂ 2 ਲੈਣੀਆਂ ਧੋਤੀਆਂ 2 ਲਾਉਣੇ ਮੈਂ ਤਰੀਜ਼ਾਂ ਵਾਲੇ ਕਮੀਜ਼ 2 ਲੈਣੇ ਮੈਂ ਤਰੀਜ਼ਾਂ ਵਾਲੇ ਕਮੀਜ਼ ਤੇ ਇੱਕ ਮੈਂ ਮੋਚੀ ਕੋ ਸੋਹਣਾ ਚੰਬ ਦਾ ਖੁੱਸਾ ਅੱਲਾ ਅੱਲਾ ਤੇ ਖੈਰ ਸੱਲਾ ਬਸ ਲਾਚਾ ਬੰਨ ਛੱਡਿਆ ਤੇ ਉਹ ਤਰੀਜ਼ਾਂ ਵਾਲਾ ਕਮੀਜ਼ ਪਾ ਛੱਡਿਆ ਠੀਕ ਹੈ ਉਹ ਤੋਂ ਗੁੱਸਾ ਬਣਵਾ ਕੇ ਲਿਆ ਆ ਉਹਦੇ ਵਾਲਾ ਚੰਬ ਵਾਲਾ ਕਮਾਂਦਾ ਚੋਂ ਤੇ ਆਪਾਂ ਈਦ ਤੋਂ ਬਾਅਦ ਚੱਲਦੇ ਫਿਰ ਠੀਕ ਹੋ ਤਿਆਰੀ ਵਟਾ ਤੁਹਾਨੂੰ ਈਦ ਤੇ ਲੈ ਕੇ ਚੱਲਾਂਗੇ ਈਦ ਤੇ ਚੱਲੀਏ ਈਦ ਨਹੀਂ ਈਦ ਵਾਲੇ ਈਦ ਤੋਂ ਅਗਲੇ ਦਿਨ ਈਦ ਤੋਂ ਅਗਲੇ ਦਿਨ ਵਟੋ ਚੱਲ ਗੁੱਸੇ ਤੇ ਉਹ ਹੀ ਉਠੋ ਕੱਪੜੇ ਕਰੋ ਪੈਕ ਫਿਰ ਉਠੋ ਪੈਕ ਕਰੋ ਕੱਪੜੇ ਚਲੀਏ ਹਾਂ ਅਜੇ ਈਦ ਕਿੱਥੇ ਆਉਣੀ ਹੈ ਤੇ ਅੱਗੇ ਪੈਕ ਕਰੋ 20 ਦਿਨ ਰਹਿ ਗਏ ਸਾਰੇ ਤੁਸੀਂ ਕੱਪੜੇ ਕੁਪੜੇ ਪੈਕ ਕਰਦੇ 20 ਦਿਨ ਲੰਘ ਜਾਣੇ ਨੇ ਆ ਵੀ ਉੱਥੇ ਕਿਹੜਾ ਸਮਾਂ ਰਹਿ ਗਿਆ 20 ਦਿਨ ਰਹਿ ਗਏ ਸਾਰੇ ਕੱਪੜੇ ਕੁਪੜੇ ਪੈਕ ਕਰਦੇ ਤੁਹਾਡੇ 20 ਦਿਨ ਲੰਘ ਜਾਣੇ ਸਵੇਰੇ ਸ਼ਲਿੰਗ ਕਰੂੰਗੀ ਸਾਰਿਆਂ ਨੂੰ ਫਿਰ ਮੈਂ ਉਹਨਾਂ ਨੂੰ ਕੱਟੂੰਗੀ ਫਿਰ ਸਿਲਾਈ ਕਰੂੰਗੀ ਤੇ ਫੇਰ ਪੈਕ ਕਰੂੰਗੀ ਚਲੋ ਜੀ ਫਿਰ ਠੀਕ ਹੈ ਲੋ ਜੀ ਦੋਸਤੋ ਮਾਂ ਮੇਰੀ ਹੋ ਗਈ ਹੈ ਖੁਸ਼ ਭਾਵੇਂ ਮੈਨੂੰ ਪੈ ਗਈਆਂ ਜੁੱਤੀਆਂ ਤੇ 350 ਯਾਰ 350 ਰੁਪਏ ਤੇ ਮੰਨ ਲਓ ਮੇਰੀ ਗੱਲ ਠੀਕ ਹੈ 350 ਰੁਪਏ ਦੀ ਬਾਬਾ ਜੀ ਲੱਗੀ ਹੈ ਸੇਲ ਕਿਸੇ ਨੇ ਜਿਹਨੇ ਲੈਣੇ ਨੇ ਮੇਰੇ ਨਾਲ ਰਾਬਤਾ ਕਰੋ ਮੈਂ ਤੁਹਾਨੂੰ ਲਵਾ ਕੇ ਦਿਆਂਗਾ ਪ੍ਰੋਪਰ ਡਿਸਕਾਊਂਟ ਠੀਕ ਹੈ ਪ੍ਰੋਮੋ ਕੋਡ ਲਾ ਕੇ ਤੁਸੀਂ ਸਲਮਾਨ 123 ਦਾ ਪ੍ਰੋਮੋ ਕੋਡ ਲਾਣਾ ਠੀਕ ਹੈ ਕਿਸੇ ਵੀ ਪਠਾਨ ਵਾਲੀ ਸ਼ੋਪ ਤੇ ਰਨਾਲੇ ਕਾੜੇ ਬਾਬਾ ਜੀ ਤੁਸੀਂ ਭੱਠਾ ਚੌਕ ਚਲ ਜਾਓ ਚਾਵੇਂ ਤੇ ਹਰ ਸ਼ੋਪ ਤੋਂ ਤੁਸੀਂ ਸਲਮਾਨ 123 ਪ੍ਰੋਮੋ ਕੋਡ ਲਾਣਾ ਤੇ ਬਾਬਾ ਜੀ ਤੁਹਾਨੂੰ ਜਿਹੜਾ ਨਾ 350 ਰੁਪਏ ਦੇ ਵਿੱਚ ਹਰ ਪਠਾਨ ਵਾਲਾ ਸ਼ੂਜ਼ ਫ੍ਰੀ ਤੇ ਬਾਕੀ ਜੀ ਅਗਰ ਵਲੋਗ ਅੱਛਾ ਲੱਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰਨਾ ਸਬਸਕ੍ਰਾਈਬ ਬਾਕੀ ਕੀ ਕਰਨਾ ਹੈ ਇੰਜ ਕਰਕੇ ਦਿਲ ਬਣਾਉਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੇ ਬਾਕੀ ਲਵ ਯੂ ਹੋ ਗਿਆ ਤੇ ਫਿਰ ਮਿਲਦੇ ਅਗਲੇ ਵਲੋਗ ਦੇ ਵਿੱਚ ਆਹਾ ਕੀ ਕੀਤਾ ਦੁਬਾਰਾ ਹੱਕ ਹਾਂ ਲੋ ਜੀ ਹੱਕ ਹਾ ਲਿਖ ਦੇਣਾ ਕਮੈਂਟ ਦੇ ਵਿੱਚ ਹੱਕ ਹਾ ਲਿਖ ਦੇਣਾ ਅੱਜ ਵੇਖਦੇ ਆ ਕਿ ਹੱਕ ਹਾ ਕਿੰਨਾ ਹੁੰਦਾ ਤੇ ਫਿਰ ਠੀਕ ਹੈ ਜੀ ਹੱਕ ਹਾ ਕਰ ਦਿਓ